ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚਾ ਸੱਚ ਦੀ ਰੋਏ ਰਵਾਨ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚਾ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 16 ਫਰਵਰੀ 2018 5 ਫੱਗਣ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਸ ਤਰ੍ਹਾਂ ਦੱਸਦੀਏ, ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ CPN ਦੀ ਐਪ ਰਾਹੀਂ, TV84 ਦੀ ਐਪ ਰਾਹੀਂ, ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਐਂਡ ਵਨ ਥਿੰਗ ਮੋਰ, TV84 ਦੀ ਜੋ ਈਮੇਲ ID ਹੈ ਉਹ ਐਕਟਿਵ ਹੋ ਗਈ ਹੈ। ਤਾਂ ਅਸੀਂ ਚਾਹਾਂਗੇ ਕਿ ਤੁਸੀਂ ਵੱਧ ਤੋਂ ਵੱਧ ਸਾਨੂੰ ਈਮੇਲ ਭੇਜੋ ਸਾਡੇ ਇਸ ਪਤੇ ਤੇ sos@tv84.tv। ਐਂਡ ਇੱਕ ਅਨਾਉਂਸਮੈਂਟ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿ ਕੱਲ ਸੈਟਰਡੇ 7 ਤੋਂ 12 ਜੋ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਾ ਦਾ ਜੋ ਜਨਮ ਦਿਨ ਸੀ ਉਹ 12 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਵਿਖੇ ਮਨਾਇਆ ਗਿਆ ਸੀ। ਉਸ ਨੂੰ ਸਾਡੀ ਟੀਮ TV84 ਦੀ ਟੀਮ ਨੇ ਫੁੱਲੀ ਕਵਰ ਕੀਤਾ ਹੋਇਆ ਹੈ। ਅਸੀਂ ਚਾਹਾਂਗੇ ਤੁਸੀਂ ਇਸ ਪ੍ਰੋਗਰਾਮ ਨੂੰ ਜ਼ਰੂਰ ਦੇਖੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਜਾਣਨਾ ਚਾਹਾਂਗੇ ਅੱਜ ਦਾ ਜੋ ਅਹਿਮ ਇਸ਼ੂ ਹੈ ਉਸ ਬਾਰੇ ਤੁਹਾਡੇ ਵਿਚਾਰ। ਦੇਖੋ, ਮੈਂ ਸਮਝਦਾ ਵੀ ਜਦੋਂ ਅਸੀਂ ਇੱਕ ਉਰਦੂ ਦੀ ਲਾਈਨ ਕੋਟ ਕਰਦੇ ਹਾਂ ਉਹਦਾ ਡੀਪ ਮਤਲਬ ਤਾਂ ਪਤਾ ਨਹੀਂ ਕੀ ਹੈ, ਪਰ ਇਹ ਜ਼ਰੂਰ ਹੈ ਵੀ ਕੁਫਰ ਟੂਟਾ ਖੁਦਾ ਖੁਦਾ ਕਰਕੇ ਜੀ, ਕਿ ਵੀ ਜਦੋਂ ਤੁਸੀਂ ਇੱਕ ਰੱਬ 'ਚ ਯਕੀਨ ਰੱਖਣ ਵਾਲੀ ਰੱਬ ਦੀ ਗੱਲ, ਖੁਦਾ ਦੀ ਗੱਲ, ਅੱਲਾ ਦੀ ਗੱਲ ਕਰਦੇ ਹੋ ਤੇ ਫਿਰ ਤੁਸੀਂ ਕਾਫਰ ਨਹੀਂ ਰਹਿੰਦੇ। ਤੇ ਇੱਕ ਪੰਜਾਬੀ ਦੀ ਉਹਦੇ ਨਾਲ ਜੁੜੀ ਹੋਈ ਹੋਰ ਗੱਲ ਹੈ, ਐਕਸਪ੍ਰੈਸ਼ਨ ਹੈ ਕਿ ਵੀ 100 ਸੁਨਿਆਰ ਦੀ ਤੇ ਇੱਕ ਲੋਹਾਰ ਦੀ। ਹੁਣ ਜ਼ਾਹਰ ਹੈ ਕਿ ਵੀ ਸੋਨੇ ਦਾ ਕੰਮ ਬੜਾ ਬਰੀਕੀ ਵਾਲਾ ਹੁੰਦਾ, ਉਹ ਨੇੜੇ ਨੇੜੇ ਠੁਕ ਠੁਕ ਕਰਦਾ, ਤੇ ਲੋਹਾਰ ਜਿਹੜਾ ਹੈ ਉਹ ਵੱਡਾ ਵਿਧਾਨ ਹੁੰਦਾ, ਉਹਦੇ ਕੋਲ ਉਹਦੇ ਨਾਲ ਹੀ ਮੋਲਡ ਕਰਦਾ ਜੀ। ਹੁਣ ਇਹ ਦੋਨੋਂ ਹੀ ਐਕਸਪ੍ਰੈਸ਼ਨਸ ਮੇਰੇ ਮਾਈਂਡ 'ਚ ਇਸ ਲਈ ਆਈਆਂ ਕਿ ਮੈਂ ਦੇਖ ਰਿਹਾ ਸੀ ਵੀ ਪਿਛਲੇ ਲਗਭਗ 2 ਮਹੀਨੇ ਤੋਂ ਜਦੋਂ ਤੋਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ ਭਾਰਤ ਵਿਜ਼ਿਟ ਦੀ ਗੱਲ ਮੀਡੀਆ 'ਚ ਆਈ। ਹਾਲਾਂਕਿ ਪਹਿਲਾਂ ਤਾਂ ਚੱਲ ਰਿਹਾ ਸੀ ਕਿ ਜਦੋਂ ਇੱਥੇ ਮੋਦੀ ਆਇਆ 2015 'ਚ ਉਹ ਇਨਵਾਈਟ ਕਰ ਗਿਆ ਸੀ, ਕਾਮਨ ਕਰਟਸੀ ਹੁੰਦੀ ਹੈ ਜੀ, ਔਰ ਇਹ ਸੀ ਕਿ ਵੀ ਉਹਦਾ ਉਹ 2017 'ਚ ਵਿਜ਼ਿਟ ਕਰੇਗਾ ਜਾਂ 18 'ਚ ਕਰੇਗਾ, ਬਟ 17 ਦੇ ਐਂਡ 'ਚ ਆ ਗਿਆ ਕਿ ਵੀ 2018 ਦੇ ਮੁੱਢਲੇ ਮਹੀਨਿਆਂ 'ਚ ਕਰੇਗਾ। ਬਿਲਕੁਲ। ਪਰ ਜਿਹੜੀ ਡੇਟ ਹੈ ਕਿ ਫਰਵਰੀ ਦਾ ਇੰਨੀ ਤੋਂ ਇੰਨੇ ਤੱਕ, ਲਗਭਗ 16, 17 ਤੋਂ 22, 23 ਤੱਕ ਜਿਹੜਾ ਹਫਤਾ ਹੈ, ਇਹ 2 ਮਹੀਨੇ ਪਹਿਲਾਂ ਹੈ ਜੀ। ਫਿਰ ਜੇ ਇਸ ਪੀਰੀਅਡ ਦਾ ਅਸੀਂ ਸਾਰਾ ਹੀ ਭਾਰਤੀ ਮੀਡੀਆ ਦੇਖ ਲਈਏ ਜਿਹਨਾਂ 'ਚ ਇਲੈਕਟ੍ਰੋਨਿਕ ਮੀਡੀਆ ਨੇ ਆਪਣੀ ਸ਼ਰਾਰਤ ਕੀਤੀ, ਔਰ ਇਹ ਉਹੀ ਪੀਰੀਅਡ ਸੀ ਆਲਮੋਸਟ ਜਦੋਂ ਅਜੇ ਜਸਟਿਨ ਟਰੂਡੋ ਦੀ ਵਿਜ਼ਿਟ ਦੀ ਖਬਰ ਪ੍ਰੋਪਰ ਨਹੀਂ ਸੀ ਆਈ, ਪਰ 4 ਨਵੰਬਰ ਨੂੰ ਜਗਤਾਰ ਸਿੰਘ ਜੌਲ ਨੂੰ ਚੁੱਕ ਲਿਆ ਉਹਨਾਂ ਨੇ। ਔਰ ਫਿਰ ਜਿਸ ਤਰੀਕੇ ਨਾਲ ਉਹ ਸਾਰਾ ਕੇਸ ਡਾਇਸਪੋਰਾ ਸਿੱਖਾਂ ਨੇ ਉਸ ਦੇ ਉੱਤੇ ਪ੍ਰੋਟੈਸਟ ਵੀ ਹੋਏ, 4 ਚਫੇਰੇ, ਪੂਰੇ ਹੈਸ਼ਟੈਗ ਵੀ ਬਣੇ, ਔਰ ਫਿਰ ਡਾਇਸਪੋਰਾ ਸਿੱਖਾਂ ਨੇ ਜਿਹੜਾ ਇਸ ਦਾ ਮੈਂ ਸਮਝਦਾ ਵੀ ਜਿਹੜਾ ਢੁਕਵਾਂ ਜਵਾਬ ਦਿੱਤਾ ਕਾਨੂੰਨੀ ਤਰੀਕੇ ਨਾਲ, ਉਹ ਸੀ ਕਿ ਭਾਰਤੀ ਆਫੀਸ਼ੀਅਲਸ ਜਿਹੜੇ ਇਹਨਾਂ ਦੇ ਹਾਈ ਕਮਿਸ਼ਨਸ, ਐਮਬੈਸੀਜ਼, ਕੌਂਸੂਲੇਟਸ ਨੇ, ਉਹਨਾਂ ਦੀ ਗੁਰਦੁਆਰਿਆਂ ਦੇ ਵਿੱਚ ਐਂਟਰੀ ਦੇ ਉੱਤੇ ਪਾਬੰਦੀ, ਖਾਸ ਤੌਰ ਤੇ ਉਹਨਾਂ ਨੂੰ ਕੋਈ ਵੀ ਨਾ ਨਵਾਜਿਆ ਜਾਣਾ ਜੀ। ਕੈਨੇਡਾ ਤੋਂ ਸ਼ੁਰੂ ਹੋਇਆ, ontario ਗੁਰਦੁਆਰਾ ਕਮੇਟੀ ਤੋਂ। ਹਾਲਾਂਕਿ ਚੈਲੰਜ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਹੀ ਸਿੱਖ ਨੌਜਵਾਨਾਂ ਨੇ ਕੀਤਾ ਹੈ, ਆਸਟ੍ਰੇਲੀਅਨ ਹਾਈ ਕਮਿਸ਼ਨਰ ਨੂੰ ਮੈਲਬਰਨ ਦੇ ਵਿੱਚ, ਜਦੋਂ ਕਿ ਉਹ ਆਲ ਦਾ ਵੇ ਕੈਨਬਰਾ ਤੋਂ ਆਇਆ। ਲੇਕਿਨ ਫਾਰਮਲੀ ਫਿਰ ਗੁਰਦੁਆਰਿਆਂ ਨੇ, ਉਹ ਕੈਨੇਡਾ ਨੇ, ਔਰ ਫਿਰ ਇੰਗਲੈਂਡ ਨੇ, ਇੰਗਲੈਂਡ ਦੇ ਤਾਂ ਹੁਣ 222 ਤੋਂ ਜ਼ਿਆਦਾ ਨੇ, ਅਮਰੀਕਾ ਦੇ 117 ਤੋਂ ਜ਼ਿਆਦਾ, ਫਿਰ ਆਸਟ੍ਰੇਲੀਆ ਦੇ ਗੁਰਦੁਆਰਿਆਂ ਨੇ, ਔਰ ਯੂਰਪ ਦੇ ਵਿੱਚ ਵੀ ਜੀ। ਸੋ ਇਸ ਸਾਰੇ ਨੇ ਇੱਕੋ ਵੇਵ ਬਣਾ ਦਿੱਤੀ, ਔਰ ਇੱਕਦਮ ਬਾਅਦ ਜਿਵੇਂ ਫਿਰ ਇਹਨਾਂ ਨੇ ਆਪਣੇ ਹਿੰਦੂਤਵੀ ਸ਼ੋਅ ਬॉय ਕੈਪਟਨ ਅਮਰਿੰਦਰ ਤੋਂ ਪੂਰੀ ਦੀ ਪੂਰੀ ਨੈਗੇਸ਼ਨ, ਹਾਲਾਂਕਿ ਨੈਗੇਸ਼ਨ ਦਾ ਪਾਰਟ ਤਾਂ ਅਮਰਿੰਦਰ ਦੇ ਟੇਕ ਓਵਰ ਕਰਨ ਤੋਂ ਇਮੀਡੀਏਟਲੀ ਬਾਅਦ ਸ਼ੁਰੂ ਹੋ ਗਿਆ ਸੀ, ਕਿਉਂਕਿ ਉਸ ਤੋਂ ਪਹਿਲਾਂ ਡਾਇਸਪੋਰਾ ਸਿੱਖਾਂ ਨੂੰ ਫਸਾਉਣ ਦੇ ਲਈ ਜਿਵੇਂ ਸਮੇਂ-ਸਮੇਂ
ਇਹਨਾਂ ਦੇ ਭੇਜੇ ਹੋਏ ਲੋਕ ਹੁੰਦੇ ਨੇ। ਅਮਰਿੰਦਰ ਜਿਹੜਾ ਹੈ ਜਿਹਦਾ ਇਮੇਜ ਰਿਲੇਟਿਵਲੀ ਉਦੋਂ ਇੰਨਾ ਗੰਦਲਾ ਜਾਂ ਧੁੰਦਲਾ ਨਹੀਂ ਸੀ, ਕਿਉਂਕਿ ਜੂਨ 84 ਦੇ ਹਮਲੇ ਵੇਲੇ ਨੇ ਰਿਜ਼ਾਈਨ ਕੀਤਾ। ਪਹਿਲੇ ਚੀਫ ਮਿਨਿਸਟਰ ਦੇ ਤੌਰ ਤੇ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ 2004 ਪਾਸ ਕਰਵਾਇਆ ਅਸੈਂਬਲੀ ਚੋਂ। ਸੋ ਉਹ ਇਹ ਸਮਝਦੇ ਨੇ ਕੁਛ ਤਾਂ ਉਹਨਾਂ ਨੇ, ਕਿਉਂਕਿ ਅਕਾਲੀ ਆਲਰੇਡੀ 10 ਸਾਲ ਦੀ ਉਹਨਾਂ ਦੀ ਜਿਹੜੀ ਹੈ ਉਹ ਰਾਜ ਕਰ ਹੀ ਰਹੇ ਸੀ, ਆਲਰੇਡੀ ਪੂਰੀ ਤਰ੍ਹਾਂ ਬਦਨਾਮ ਸੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਫਰਦਰ ਔਰ ਸੌਦਾ ਸਾਧ ਨਾਲ ਉਹਨਾਂ ਦੀ ਮਿਲੀ ਭੁਗਤ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਕਾਲੀਆਂ ਦੀ ਬਦਨਾਮੀ ਚੋਂ ਹੀ ਜਿਹੜਾ ਹੈ ਉਹ ਔਰ ਉਹਨਾਂ ਦੀ ਮਾੜੀ ਕਾਰਗੁਜ਼ਾਰੀ, ਡਰੱਗਸ ਦੇ ਵਿੱਚ ਉਹਨਾਂ ਦੀ ਇਨਵੋਲਵਮੈਂਟ, ਜਿਵੇਂ ਡਰੱਗ ਲਾਰਡ ਮਜੀਠੀਏ ਦਾ ਨਾਂ ਹੈ, ਔਰ ਉਹਦੇ 'ਚ ਹੀ ਆਮ ਆਦਮੀ ਪਾਰਟੀ ਵੀ ਉਸ ਵੈਕਿਊਮ ਦੇ ਵਿੱਚ ਉਭਰੀ। ਪਰ ਫਿਰ ਵੀ ਕਾਂਗਰਸ ਨੂੰ ਜਦੋਂ ਲੱਗਾ, ਜਿਸ ਅਮਰਿੰਦਰ ਨੂੰ ਬਿਲਕੁਲ ਪਹਿਲਾਂ ਨਕਾਰਿਆ ਹੋਇਆ ਸੀ ਸੈਂਟਰ ਨੇ, ਕਈ ਵਾਰੀ ਤਰਲੇ ਕਰਕੇ ਰਾਹੁਲ ਗਾਂਧੀ ਦੇ ਔਰ ਦੂਜਾ ਇਹਨੂੰ ਕੋਈ ਨੇੜੇ ਨਹੀਂ ਸੀ ਲੱਗਣ ਦਿੰਦਾ, ਪਰ ਉਸ ਸਾਰੇ 'ਚ ਉਹਨਾਂ ਨੇ ਇਹਨੂੰ ਕਮਾਂਡ ਦਿੱਤੀ ਔਰ ਇਹਨੂੰ ਵੀ ਲੱਗਿਆ ਕਿ ਜੀ ਮੇਰੀ ਤਾਂ ਗੁੱਡਵਿਲ ਹੈ, ਮੈਂ ਤਾਂ ਬਾਹਰ ਜਾ ਕੇ। ਔਰ ਇੱਥੇ ਜਦੋਂ ਉਹਨੂੰ ਚੈਲੰਜ ਹੋਇਆ ਅਮਰੀਕਾ 'ਚ 3-4 ਥਾਵਾਂ ਤੇ ਪ੍ਰੋਟੈਸਟ ਹੋਏ ਔਰ ਕੈਨੇਡਾ ਫੇਰੀ ਉਹਦੀ ਟੋਟਲੀ ਬਲੌਕ ਹੋਈ, ਔਰ ਉਹਦੇ 'ਚ ਸਿੱਖਸ ਫਾਰ ਜਸਟਿਸ ਨੇ ਕੈਨੇਡੀਅਨ ਲਾਅ ਦਾ ਸਹਾਰਾ ਲੈ ਕੇ ਇਸ ਸਾਰੇ ਨੂੰ ਉਹਨੂੰ ਪਬਲਿਕ ਰੈਲੀ ਕਰਨ ਤੋਂ ਰੋਕਿਆ। ਨਤੀਜੇ ਦੇ ਤੌਰ ਤੇ ਜਿਹੜਾ ਇਸ ਕਿਸਮ ਦਾ ਵਰਤਾਰਾ ਜਦੋਂ ਕਿ ਇਹਨਾਂ ਸਟੂਜਿਸ ਦੇ ਨਾਲ ਹੁੰਦਾ ਹੈ, ਜਿਨ੍ਹਾਂ ਦੀ ਈਗੋ ਜਿਹੜੀ ਹੈ ਉਹ ਅਸਮਾਨ ਤੇ ਹੁੰਦੀ ਹੈ, ਸੋ ਉਹਨੇ ਚੋਣਾਂ ਦੇ ਦੌਰਾਨ ਕਿਵੇਂ ਫਿਰ ਹਿੰਦੂ ਤਵੀਆਂ ਨਾਲ ਸਮਝੌਤਾ ਕੀਤਾ, ਕੀ ਸਾਰਾ ਬਿਹਾਈਂਡ ਹੋਇਆ, ਉਹ ਅਸੀਂ ਸਮੇਂ-ਸਮੇਂ ਗੱਲ ਕਰਦੇ। ਅਕਾਲੀਆਂ ਦੇ ਨਾਲ ਵੀ ਫਾਈਨਲੀ ਇਹਨਾਂ ਦਾ ਸਮਝੌਤਾ ਹੋ ਕੇ ਹੀ ਚੋਣਾਂ ਲੜੀਆਂ ਗਈਆਂ। ਸੋ ਕੁੱਲ ਮਿਲਾ ਕੇ ਇਸ ਪੀਰੀਅਡ 'ਚ ਇਹ ਲੱਗਾ ਏਜੰਸੀਆਂ ਨੂੰ ਵੀ ਕਿ ਇਹ ਬੰਦਾ ਹੁਣ ਸਾਡੇ ਕੰਮ ਦੇ, ਕਿਉਂਕਿ ਇਹਨੇ ਆਪਣੀ ਚੋਣ ਕੈਂਪੇਨ ਦੇ ਦੌਰਾਨ ਵੀ ਖੁੱਲ੍ਹ ਕੇ ਖਾਲਿਸਤਾਨੀਆਂ ਦਾ ਫੀਅਰ, ਖਾਲਿਸਤਾਨੀਆਂ ਨੂੰ ਭੰਡਣ ਦੀ ਲਾਈਨ, ਬਾਹਰਲੇ ਸਿੱਖਾਂ ਨੂੰ, ਔਰ ਇਹਨੇ ਜਾਂਦਿਆਂ ਹੀ ਕੈਨੇਡਾ ਦੇ ਜਿਹੜੇ ਹੈ ਪ੍ਰਾਈਮ ਮਿਨਿਸਟਰ ਦੀ ਕੈਬਨਿਟ 'ਚ ਖਾਲਿਸਤਾਨ ਪੱਖੀ ਮੰਤਰੀਆਂ ਦੀ ਗੱਲ, 17 MP ਵੀ ਖਾਲਿਸਤਾਨੀ ਬਣਾ ਦਿੱਤੇ। ਔਰ ਉਹ ਜਿਹੜਾ ਇਹਦਾ ਡਾਇਟਰਾਈਬ ਸੀ ਜਾਂ ਇਸ ਦਾ ਉਹ ਵੈਨਮਸ ਜ਼ਹਿਰੀਲਾ ਅਟੈਕ ਸੀ, ਉਹ ਚੀਫ ਮਿਨਿਸਟਰ ਬਣਨ ਤੋਂ ਬਾਅਦ ਲਗਾਤਾਰਤਾ ਨਾਲ ਜਾਰੀ ਰਿਹਾ। ਔਰ ਜਦੋਂ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਜਿਹੜੇ ਪਹਿਲੇ ਇਸ ਲੈਵਲ ਦੇ ਗੁਰਸਿੱਖ ਅੰਮ੍ਰਿਤਧਾਰੀ ਸਿੰਘ ਜਿਹੜੇ ਕਿ ਕੈਨੇਡਾ ਦੇ ਡਿਫੈਂਸ ਮਿਨਿਸਟਰ ਵੀ ਬਣੇ, ਔਰ ਇੱਕ ਬੜੇ ਅਦਨੇ ਸਿੱਖ ਦੀ ਤਰ੍ਹਾਂ ਉਹ ਕੋਈ ਆਫੀਸ਼ੀਅਲ ਵਿਜ਼ਿਟ ਤੇ ਤਾਂ ਉਹਨਾਂ ਨੇ ਜੋ ਉਹਨਾਂ ਨੂੰ ਦਿੱਲੀ 'ਚ ਪ੍ਰੋਟੋਕਾਲ ਜਾਂ ਦੂਤਾ ਉਹਨਾਂ ਨੇ ਦਿੱਤਾ, ਕਿਉਂਕਿ ਡਿਫੈਂਸ ਮਿਨਿਸਟਰ ਸੀ ਮੁਲਕ ਦਾ, ਪਰ ਉਹ ਜਦੋਂ ਆਪਣੇ ਘਰ ਪੰਜਾਬ ਵੱਲ ਮੁੜੇ, ਜਿਹੜਾ ਕਿ ਗੁਰੂਆਂ ਦੀ ਧਰਤੀ, ਸਿੱਖ ਹੋਮਲੈਂਡ, ਔਰ ਬੜੇ ਅਦਨੇ ਸਿੱਖ ਦੀ ਤਰ੍ਹਾਂ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਏ, ਔਰ ਉਸ ਦੌਰ 'ਚ ਕਿਵੇਂ ਅਮਰਿੰਦਰ ਨੇ ਹਿਊਮਿਲੇਸ਼ਨ ਵਾਲੀ ਹਰਜੀਤ ਸਿੰਘ ਸੱਜਣ ਨੂੰ ਕਰਨ ਵਾਲੀ ਲਾਈਨ ਰੱਖੀ, ਕਿਵੇਂ ਈਵਨ ਲੋ ਲੈਵਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੀ ਹਾਜ਼ਰ ਨਹੀਂ ਸੀ। ਔਰ ਫਿਰ ਜਦੋਂ ਉਹ ਪਿੰਡ ਗਏ ਔਰ ਉੱਥੇ ਈਵਨ ਕੋਈ ਸਿਕਿਉਰਿਟੀ ਤੱਕ ਨਹੀਂ ਸੀ, ਔਰ ਇਹੀ ਕਾਰਨ ਸੀ ਕਿ ਕੈਨੇਡੀਅਨ ਸਿਕਿਉਰਿਟੀ ਜਿਹੜੀ ਨਾਲ ਗਈ ਸੀ ਉਹਨਾਂ ਨੇ ਗੈਪ ਨੂੰ ਭਰਿਆ, ਔਰ ਕੁਝ ਥਾਵਾਂ ਤੇ ਜਿੱਥੇ ਲੋਕ ਵੇਟ ਕਰ ਰਹੇ ਸੀ ਉੱਥੇ ਉਹ ਨਹੀਂ ਜਾ ਸਕੇ, ਕਿਉਂਕਿ ਲੋਕਲ ਸਿਕਿਉਰਿਟੀ ਨਾ ਹੋਣ ਕਰਕੇ। ਤੇ ਕੈਨੇਡੀਅਨ ਜਾਂ ਅਮਰੀਕਨ ਜਿਹੜੀ ਸਿਕਿਉਰਿਟੀ ਹੁੰਦੀ ਹੈ, ਯੂਰਪੀਅਨਸ ਇਹ ਬੜੇ ਇਸ ਮਾਮਲੇ ਦੇ ਵਿੱਚ ਰਿਸਕ ਨਹੀਂ ਲੈਂਦੇ, ਇਹਦੀਆਂ ਸਿਕਿਉਰਿਟੀ ਡਿਟੇਲਸ ਪਹਿਲਾਂ ਵਰਕਆਊਟ ਕੀਤੀਆਂ ਹੁੰਦੀਆਂ। ਔਰ ਉਸ ਸਾਰੇ ਚੋਂ ਜ਼ਾਹਰ ਹੈ ਕਿ ਵੀ ਹਰਜੀਤ ਸਿੰਘ ਸੱਜਣ ਨੇ ਤਾਂ ਬਹੁਤ ਗ੍ਰੇਸ ਦਿਖਾਈ। ਉਹਨੇ ਆਪਣੀ ਹਰ ਪ੍ਰੈਸ ਕਾਨਫਰੰਸ 'ਚ ਔਰ ਹਰ ਪ੍ਰੈਜੈਂਟੇਸ਼ਨ 'ਚ ਉਹਨੇ ਐਜ਼ ਏ ਹੰਬਲ ਸਿੱਖ, ਦਰਬਾਰ ਸਾਹਿਬ ਵੀ ਉਹਨਾਂ ਦੀ ਜਿਹੜੀ ਫੇਰੀ ਸੀ, ਉਹਨੇ ਦੁਨੀਆ ਦੇ ਹਰ ਸਿੱਖ ਨੂੰ ਟੁੰਬਿਆ, ਜਿਵੇਂ ਉਹਨਾਂ ਦੀਆਂ ਅੱਖਾਂ 'ਚ ਅੱਥਰੂ, ਔਰ ਜਿਸ ਨਿਮਰਤਾ ਦੇ ਨਾਲ, ਜਿਵੇਂ ਵਿਦ ਆਲ ਦਾ ਹਿਊਮਿਲਿਟੀ, ਕੋਈ ਉਹਨਾਂ ਦੇ ਵਿੱਚ ਜਿਵੇਂ ਇਹ ਤਾਂ ਥਰਡ ਰੇਟ ਕੈਪਟਨ, ਗਰੂਰ ਦਾ, ਹੰਕਾਰ ਦਾ ਭਰਿਆ ਹੋਇਆ, ਦਿਨੇ ਰਾਤ ਸ਼ਰਾਬ 'ਚ ਰੱਜਿਆ ਔਰ ਬਦ ਅਖਲਾਕ ਆਦਮੀ, ਔਰ ਕਿੱਥੇ ਉਹ ਇੱਕ ਵੱਡੇ ਮੁਲਕ ਕੈਨੇਡਾ ਜਿਹਦਾ ਦੁਨੀਆ ਦੇ ਵਿੱਚ ਆਪਣਾ ਮੁਕਾਮ ਹੈ, ਉਸ ਦਾ ਡਿਫੈਂਸ ਮਿਨਿਸਟਰ, ਉਸ ਦਾ ਜਦੋਂ ਕੰਪੈਰੀਜ਼ਨ ਲੋਕ ਕਰਨ ਲੱਗੇ, ਉਹਨੂੰ ਜ਼ਾਹਰ ਹੈ ਵੀ ਲੋਕਾਂ ਦੇ ਵਿੱਚ ਆਮ ਸਿੱਖ ਵੀ ਜਿਹੜਾ ਕੋਈ ਸਿਆਸੀ ਤੌਰ ਤੇ ਭਾਵੇਂ ਉਹ ਕਿਸੇ ਵੀ ਵਿਚਾਰਧਾਰਾ ਨਾਲ ਨਾ ਸਹਿਮਤ ਹੁੰਦਾ ਹੋਏ, ਉਹਨੂੰ ਵੀ ਲੱਗਾ ਵੀ ਇਹਨੇ ਬਹੁਤ ਮਾੜਾ ਕੀਤਾ। ਸੋ ਜ਼ਾਹਰ ਹੈ ਵੀ ਇਹ ਕੈਪਟਨ ਦਾ ਪਾਰਟ ਲਗਾਤਾਰ ਜਾਰੀ ਰਿਹਾ। ਜਗਤਾਰ ਜੱਗੀ ਦੇ ਫੜਨ ਤੋਂ ਲੈ ਕੇ ਫਿਰ ਇਹਨੇ ਹੋਰ ਵੀ ਲਗਾਤਾਰਤਾ ਨਾਲ ਈਵਨ ਜਸਟਿਨ ਟਰੂਡੋ ਦੀ ਵਿਜ਼ਿਟ ਨੂੰ ਵੀ ਗੰਦਲਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਅਗੇਨ ਉਹਨੇ ਆਪਣਾ ਉਹ ਜਿਹੜਾ ਨੌਨਸੈਂਸ ਸੀ ਉਹ ਦੁਹਰਾਉਂਦਾ ਰਿਹਾ। ਹੁਣ ਜ਼ਾਹਰ ਹੈ ਵੀ ਫਿਰ ਏਜੰਸੀਆਂ ਨੇ ਆਪਣੇ ਬਾਕੀ ਸਾਰੇ ਜਿਹੜੇ ਲੀਵਰ ਨੇ ਉਹ ਵੀ ਪੁੱਲ ਕਰ ਲਏ,
ਜਿਨ੍ਹਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਆਊਟਲੁੱਕ ਮੈਗਜ਼ੀਨ ਹੋਏ, ਉਹ ਤਾਰਕ ਫਤਿਹ ਸਟੂਜ ਹੋਏ, RSS ਦਾ ਜਮੂਰਾ ਜਿਹੜਾ ਇਸਲਾਮ ਦੇ ਖਿਲਾਫ ਵੀ ਭੁਗਤਦਾ ਹੈ ਤੇ ਸਿੱਖਾਂ ਦੇ ਖਿਲਾਫ ਵੀ ਉਹਨੂੰ ਭੁਗਤਾ ਹੈ ਜੀ। ਔਰ ਫਿਰ ਅਸੀਂ ਦੇਖਿਆ ਵੀ ਈਵਨ ਕੈਨੇਡਾ ਦੇ ਜਿਹੜੇ ਸੋ ਕਾਲਡ ਮੇਨ ਸਟ੍ਰੀਮ ਪੇਪਰ ਵੀ ਸੀ, ਜਿਵੇਂ ਤਾਰਕ ਫਤਿਹ ਦਾ ਟੋਰਾਂਟੋ ਸਨ ਦੇ ਵਿੱਚ ਅਪੀਅਰ ਹੋਇਆ। ਸੋ ਇੱਕ ਇਸ ਕਿਸਮ ਦਾ ਜਿਹਨੂੰ ਤੁਸੀਂ ਕਹੋ ਵੀ ਚਾਰ ਚਫੇਰੇ ਹੋ, ਇੰਨਾ ਦਬਾਅ ਬਿਲਟ ਕਰ ਦਿੱਤਾ ਹੈ ਕਿ ਈਵਨ, ਹਾਲਾਂਕਿ ਮੈਨੂੰ ਪਤਾ ਹੈ ਵੀ ਜਦੋਂ ਅਮਰੀਕਨ ਜਾਂ ਕੈਨੇਡੀਅਨ ਵੈਲਿਊਜ਼ ਦੀ ਗੱਲ ਹੁੰਦੀ ਹੈ, ਬ੍ਰਿਟਿਸ਼ ਡਿਫਰੈਂਟ ਨੇ। ਉਹ ਕੋਈ ਵੀ ਗੱਲ ਕਿਸੇ ਨੂੰ ਪਲੀਜ਼ ਕਰਨ, ਉਹ ਕੰਟਰੀ ਆਫ ਸ਼ਾਪਕੀਪਰਸ ਹੈ, ਉਹ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ ਆਪਣੇ ਉੱਪਰ। ਪਰ ਘੱਟੋ ਘੱਟ, ਔਰ ਫ੍ਰੈਂਚ, ਜੇ ਅਸੀਂ ਇਹਨਾਂ ਦੇ, ਕਿਉਂਕਿ ਪਿਤਾ ਦਾ ਟਰੈਕ ਰੈਕਡ ਵੀ ਮੇਰੇ ਸਾਹਮਣੇ ਸੀ ਟਰੂਡੋ ਦਾ, ਔਰ ਇਸ ਤੋਂ ਬਿਨਾਂ ਵੀ ਜਦੋਂ ਪਹਿਲੇ ਪ੍ਰਾਈਮ ਮਿਨਿਸਟਰ ਹਾਰਪਰ ਗਏ, ਉਹ ਵੀ ਦਰਬਾਰ ਸਾਹਿਬ ਗਏ ਸੀ, ਉਹਨਾਂ ਤੇ ਵੀ ਇਹੀ ਸੀ, ਬਟ ਉਦੋਂ ਬੜੇ ਲੋਅਰ ਲੈਵਲ ਤੇ। ਉਹਨਾਂ ਨੇ ਵੀ ਜਾ ਕੇ ਬੰਗਲੌਰ 'ਚ ਖਲੋ ਕੇ ਕਿਹਾ ਸੀ ਕਿ ਜੀ ਤੁਹਾਡਾ ਕਨਸਟੀਟਿਊਸ਼ਨ ਹੋਰ ਹੈ, ਸਾਡਾ ਹੋਰ ਹੈ, ਸਾਡਾ ਚਾਰਟਰ ਆਫ ਰਾਈਟਸ ਜਿਹੜਾ ਹੱਕ ਦਿੰਦਾ ਜੀ। ਪਰ ਫਿਰ ਵੀ ਜੋ ਹਾਲਾਤ ਜਿਸ ਕਿਸਮ ਦੇ ਬਣਦੇ ਜਾ ਰਹੇ ਸੀ, ਔਰ ਜਿੰਨਾ ਦਬਾਅ ਮੋਦੀ ਨੇ ਹਰ ਵਿਜ਼ਿਟ ਦੇ ਵੇਲੇ, ਕੈਨੇਡਾ ਵੇਲੇ ਵੀ, ਔਰ ਡੈਵੋਸ 'ਚ ਸਵਿਟਜ਼ਰਲੈਂਡ, ਜਿੱਥੇ ਕਿ ਅਲਟੀਮੇਟਲੀ ਹੁਣ ਉਹ ਸਾਰਾ ਸਕੈਂਡਲ ਕਿ ਕਿਵੇਂ ਜੂਨੀਅਰ ਮੋਦੀ, ਇਹ ਨੀਰਵ ਮੋਦੀ ਜਿਹੜਾ ਇੱਥੇ ਹੋਲਡ ਅਪ ਹੈ ਇੱਕ ਹੋਟਲ 'ਚ ਬੈਠਾ ਹੈ ਹੁਣ, ਔਰ ਕੱਲ ਦਾ ਸਾਡਾ ਸੈਗਮੈਂਟ ਬਹੁਤ ਪਸੰਦ ਕੀਤਾ ਗਿਆ ਹੈ ਸਾਡੇ ਦਰਸ਼ਕਾਂ ਵੱਲੋਂ, ਬਹੁਤ ਵੱਡੀ ਗਿਣਤੀ 'ਚ ਲੋਕਾਂ ਨੇ ਕਮੈਂਟ ਵੀ ਕੀਤੇ ਨੇ, ਔਰ ਉਹਨਾਂ ਦੀਆਂ ਕਾਲਸ ਵੀ ਰਹੀਆਂ ਜੀ। ਹੁਣ ਇੱਕ ਪਾਸੇ ਤਾਂ ਇਹ ਪੂਰੇ ਫਰਾਡ, ਜਿੱਥੇ ਕਿ ਇਹਨਾਂ ਦਾ ਫਰਾਡ ਚੱਲ ਰਿਹਾ, ਮੋਦੀਆਂ ਦਾ, ਲਲਿਤ ਮੋਦੀ ਵੈਸੇ ਬੈਠਾ ਹੈ, ਔਰ ਇੱਕ ਇਹਨਾਂ ਦਾ ਇਹ ਰਿਸ਼ਤੇਦਾਰ। ਹੁਣ ਜਦੋਂ ਅਸੀਂ ਸਾਊਥ ਅਫਰੀਕਾ ਦੀ ਗੱਲ ਕਰੀਏ ਤੇ ਉੱਥੇ ਪ੍ਰੈਜ਼ੀਡੈਂਟ ਜ਼ੁਮਾ, ਜਿਹੜਾ ਕਿ ਨੈਲਸਨ ਮੰਡੇਲਾ ਤੋਂ ਬਾਅਦ ਲੰਬੀ ਟਰਮ ਰਿਹਾ, ਉਹਨੂੰ ਰਿਜ਼ਾਈਨ ਕਰਨਾ ਪਿਆ ਕਿਉਂਕਿ ਉੱਥੇ ਵੀ ਇੱਕ ਗੁਪਤਾ ਟੱਬਰ ਵੜਿਆ ਹੋਇਆ ਇਹਨਾਂ ਦਾ, ਜਿਹੜਾ 1990-91 ਚ ਗਿਆ, ਔਰ ਉਹਨਾਂ ਨੇ ਬਿਲੀਅਨਸ ਆਫ ਡਾਲਰ, ਸਾਊਥ ਅਫਰੀਕਾ ਬੜਾ ਨੈਚੁਰਲ ਰਿਸੋਰਸ ਰਿਚ ਹੈ ਜੀ, ਉਹਦੇ ਚ ਉਹਨਾਂ ਨੇ ਜ਼ੁਮੇ ਨੂੰ ਕਾਣੇ ਕੀਤਾ ਗੁਪਤਿਆਂ ਨੇ, ਉਹਦੇ ਮੁੰਡੇ ਨੂੰ ਆਪਣੀ ਕੋਈ ਜਿਹੜੀ ਵੀ ਕੰਪਨੀ ਜਿਹੀ ਬਣਾਈ ਸੀ ਉਹਦੇ ਚ ਰੱਖਿਆ, ਔਰ ਫਿਰ ਉਹਨਾਂ ਨੇ ਜਿਵੇਂ ਪੈਸਾ ਲੁੱਟਿਆ ਲੋਕਾਂ ਦੇ ਵਿੱਚ, ਅਲਟੀਮੇਟਲੀ ਸਾਹਮਣੇ ਆਇਆ ਤਾਂ ਉੱਥੇ ਉਹ ਜਿਹੜਾ ਗੁਪਤਾ ਤੇ ਜ਼ੁਮਾ, ਉਹਨੂੰ ਪਤਾ ਨਹੀਂ ਕਹਿੰਦਾ ਹੀ ਜੁਪਟਾ ਨੇ ਉਹ ਇਹ ਰੱਖਿਆ। ਹੁਣ ਉੱਥੋਂ ਵੀ ਉਹ ਗੁਪਤਾ ਦੌੜਿਆ ਹੋਇਆ ਪਿਛਲੇ ਹਫ਼ਤੇ ਦਾ, ਔਰ ਇਸ ਵੇਲੇ ਸਾਰੀ ਸਾਊਥ ਅਫਰੀਕਾ 'ਚ ਇਹੀ। ਸੋ ਇਹ ਜਿੱਥੇ ਜਾਣਗੇ, ਜਿੱਥੇ ਇਹਨਾਂ ਦਾ ਆਪਣਾ ਕਰਪਸ਼ਨ ਲੈਵਲ ਹੈ, ਜਿਹਦੇ 'ਚ ਕੋਈ ਪੈਟਰੀਓਟਿਜ਼ਮ ਨਾ ਦੀ ਜਾਂ ਕੋਈ ਦੇਸ਼ ਭਗਤੀ ਤਾਂ ਦੂਰ ਦੀ ਗੱਲ, ਇਹ ਤਾਂ ਪੈਸੇ ਦੇ ਭਗਤ ਨੇ, ਔਰ ਇਹਨਾਂ ਦਾ ਉਹੀ ਕਰੈਕਟਰ ਕਿਰਦਾਰ ਹੈ ਕਿ ਕਿਸੇ ਨੇ ਪੁੱਛਿਆ ਸੀ ਕਿ ਲਾਲਾ ਜੀ स्वर्ग में जाना है कि नरक में, 2 पैसे ज़्यादा कहाँ मिलेंगे। ਔਰ ਇਹਨਾਂ ਨੇ ਆਪਣੀ ਇਹ ਸਾਰੀ ਕਰਤੂਤ ਨੂੰ ਜਿਹੜਾ ਹੈ, ਔਰ ਜੋ ਕਰ ਰਹੇ ਨੇ, ਜੋ ਮੋਦੀ ਔਰ ਜੋ ਅਮਰਿੰਦਰ, ਜਿਸ ਦਾ ਕਰਪਟ ਸਾਰਾ ਟੱਬਰ 250 ਸਾਲ ਤੋਂ ਜਿਨ੍ਹਾਂ ਦੀ ਹਿਸਟਰੀ ਹੈ, ਔਰ ਖੁਦ ਐਜ਼ ਏ ਚੀਫ ਮਿਨਿਸਟਰ ਹੁਣ ਪਿਛਲੇ ਦਿਨਾਂ 'ਚ ਇਹਨੇ ਉਹ ਜਿਹੜੀ ਹੈ 8 ਏਕੜ ਜ਼ਮੀਨ ਜਿਹੜੀ ਸਾਰੇ ਕਾਨੂੰਨ ਫਲਾਊਟ ਕਰਕੇ ਲਈ ਹੈ, ਟ੍ਰਿਬਿਊਨ ਨੇ ਲਿਖਿਆ, ਉਹਨੇ ਕਿਹਾ ਮਰਨ ਲਈ ਕਿੰਨੀ ਥਾਂ ਚਾਹੀਦੀ ਹੈ, 2 ਗਜ਼ ਜ਼ਮੀਨ, ਤੇ ਇਹ ਹੁਣ ਵੀ ਇਹਨਾਂ ਨੂੰ ਕੀ ਭੁੱਖ ਪਈ ਹੋਈ ਹੈ। ਸੋ ਲੇਕਿਨ ਮਤਲਬ ਇੱਥੋਂ ਦੇ ਨੀਟ ਸਿਸਟਮ ਦੇ ਵਿੱਚ, ਜਿੱਥੇ ਤੁਹਾਡੀ ਟਰਾਂਸਪੇਰੈਂਸੀ ਹੈ, ਤੁਹਾਡਾ ਪਤਾ ਹੈ, ਇੱਥੇ ਤਾਂ ਅਦਰਵਾਈਜ਼ ਕੋਈ ਮਾੜੀ ਮੋਟੀ ਅਨਐਥੀਕਲ ਗੱਲ ਦਾ ਪਤਾ ਲੱਗ ਜਾਏ ਤਾਂ ਰਿਜ਼ਾਈਨ ਕਰ ਜਾਂਦਾ ਕਿ ਵੀ ਨਹੀਂ, ਇਹ ਸਿਸਟਮ 'ਚ ਨਹੀਂ। ਸੋ ਇਸ ਸਭ ਦੇ ਬਾਵਜੂਦ ਵੀ ਇਹ ਮੇਰਾ ਫੀਅਰ ਸੀ, ਜਿਵੇਂ ਮੈਂ ਇੱਕ ਪ੍ਰੋਗਰਾਮ 'ਚ ਕਿਹਾ ਵੀ ਸੀ ਕਿ ਜਸਟਿਨ ਟਰੂਡੋ ਪੂਰਾ ਆਈਡੀਅਲ ਹੈ, ਪ੍ਰੈਜ਼ੈਂਟੇਬਲ ਹੈ, ਯੰਗ ਹੈ, ਬਹੁਤ ਜਿਵੇਂ ਜੈਂਡਰ ਇਕੁਆਲਿਟੀ ਦੂਜਿਆਂ 'ਚ ਹੈ, ਪਰ ਅਜੇ ਰੜਿਆ ਨਹੀਂ ਹੋਇਆ, ਅਜੇ ਯੰਗ ਹੈ, ਅਜੇ ਪਹਿਲੀ ਟਰਮ ਹੈ, ਔਰ ਬਹੁਤ ਵਾਰੀ ਕੁਝ ਚੀਜ਼ਾਂ ਜਿਹੜੀਆਂ ਡਿਪਲੋਮੇਸੀ ਦੀਆਂ ਨੇ, ਡਿਪਲੋਮੇਸੀ ਨਾਲ ਡੀਲ ਕਰਨ 'ਚ ਉਮਰ ਦਾ ਤਕਾਜ਼ਾ ਬੜਾ ਇੰਪੋਰਟੈਂਟ ਹੁੰਦਾ ਹੈ, ਕਿਉਂਕਿ ਉਹਦੇ 'ਚ ਤੁਸੀਂ ਫਿਰ ਇੰਨੇ ਕਿ ਐਕਸਪੀਰੀਅੰਸਿਸ 'ਚੋਂ ਲੰਘੇ ਹੁੰਦੇ ਹੋ ਕਿ ਜਿਹਦੇ 'ਚ ਤੁਹਾਨੂੰ ਪਤਾ ਹੁੰਦਾ ਹੈ ਕਿ ਕਿਸ ਸਿਚੁਏਸ਼ਨ ਨਾਲ ਕਿਵੇਂ ਹੈਂਡਲ ਕਰਨਾ। ਸੋ ਇੱਕ ਗੱਲ ਦਾ ਤਾਂ ਸੀ ਕਿ ਵੀ ਦਿੱਲੀ 'ਚ ਖਲੋ ਕੇ ਜਿਹੜਾ ਹੈ, ਜਦੋਂ ਵੀ ਕਦੇ ਉਹਦੇ ਤੇ ਪ੍ਰੈਸ਼ਰ ਜਾਂ ਦੂਜਾ ਹੋਇਆ ਵੀ ਉਹ ਚਾਰਟਰ ਆਫ ਰਾਈਟਸ ਜਾਂ ਫਰੀडम, ਟੈਰਰਿਜ਼ਮ ਦੇ ਖਿਲਾਫ ਵੀ ਉਹ ਕਹੇਗਾ, ਯੂਨਾਈਟਿਡ ਇੰਡੀਆ ਦੀ ਗੱਲ ਵੀ ਕਰੇਗਾ, ਪਰ ਉਹ ਜਿਹੜਾ ਹੈ ਉਹ ਕੈਨੇਡੀਅਨ ਸਿੱਖਾਂ ਦੇ ਇਸ ਹੱਕ ਦੇ ਖਿਲਾਫ ਨਹੀਂ ਬੋਲੇਗਾ ਕਿ ਜੀ ਅਸੀਂ ਖਾਲਿਸਤਾਨ ਦੀ ਜਿਹੜੀ ਆ ਆਵਾਜ਼ ਨਹੀਂ ਹੋਣ ਦੇਵਾਂਗੇ। ਪਰ ਮੈਂ ਸਮਝਦਾ ਵੀ ਸਾਡੀ ਬਿਯੋਂਡ ਐਕਸਪੈਕਟੇਸ਼ਨ ਤੋਂ ਜਿਹੜੀ ਖਬਰ ਕੱਲ ਜਿਹੜੇ ਨੇ ਵੀਰ ਮਨਵੀਰ ਸਿੰਘ ਹੋਰਾਂ ਨੇ ਮੌਂਟਰੀਆਲ ਤੋਂ, ਪਹਿਲਾਂ ਇੱਕਦਮ ਉਹਨਾਂ ਦੀ ਕਾਲ ਸ਼ਾਮ ਨੂੰ ਆਈ, ਔਰ ਫਿਰ ਮੈਂ ਦੇਖਿਆ ਵੀ ਸਾਡੀ ਫੇਸਬੁੱਕ ਤੇ ਵੀ ਨਵਰੂਪ ਸਿੰਘ ਹੋਰਾਂ ਨੇ ਵੀ ਪੋਸਟ ਕੀਤੀ ਸੀ ਸਟੋਰੀ, ਉਹਨਾਂ ਨੇ ਕੈਨੇਡੀਅਨ ਪ੍ਰੈਸ ਦੀ ਸਟੋਰੀ ਕੀਤੀ ਸੀ, ਔਰ
CBC ਦੇ ਉੱਤੇ ਵੀ ਇਹ ਖਬਰ ਚੱਲ ਰਹੀ ਸੀ ਜੀ। ਔਰ ਇਹ ਹੈ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਕਿ ਪੁੱਠੇ ਹੱਥ ਦੀ ਚਪੇੜ ਔਰ ਐਸਾ ਤਮਾਚਾ ਕਿ ਵੀ ਜਿਹਨੂੰ ਕਹਿੰਦੇ ਨੇ ਕਿ ਵੀ ਉਹ ਵਰਡ ਹੁੰਦਾ ਹੈ ਕਿ ਵੀ ਪੂਰਾ ਘੁਮਾਤਾ ਹੈ, ਘੁਮਾ ਕੇ ਉਹ ਸੁੱਟਿਆ। ਬਿਲਕੁਲ, ਕਿਉਂਕਿ ਇਹ ਜ਼ਾਹਰ ਹੈ ਕਿ ਵੀ ਇੱਕ ਗੱਲ ਔਰ ਇਹਦੇ ਚ ਇੱਕ ਪਾਸੇ ਤਾਂ ਉਹਨਾਂ ਨੇ ਇੰਡੀਅਨ ਮੀਡੀਆ ਨੇ ਅਦਰਵਾਈਜ਼ ਨੈਗੇਸ਼ਨ ਕੀਤੀ, ਫਿਰ ਕੱਲ ਹਿੰਦੁਸਤਾਨ ਟਾਈਮਜ਼ ਨੇ ਇੱਕ ਸਟੋਰੀ ਪਲਾਂਟ ਕੀਤੀ ਜਿਵੇਂ ਕਿ ਸਭ ਫਾਈਨਲ ਹੋ ਗਿਆ ਹੁੰਦਾ ਹੈ ਕਿ ਜੀ। ਔਰ ਜਦੋਂ ਇਹ ਫਿਰ ਚੱਲਣ ਲੱਗਾ ਜ਼ਾਹਰ ਹੈ ਕਿ ਹਰਜੀਤ ਸਿੰਘ ਸੱਜਣ ਨੇ ਭਾਵੇਂ ਉਹ ਸਾਰੇ ਨੂੰ ਜੋ ਚਾਰਜ ਸੀ ਆਊਟਲੁੱਕ ਮੈਗਜ਼ੀਨ ਨਾਲ ਵੀ ਗੱਲਬਾਤ ਕਰਦੇ ਆ, ਅਮਰਿੰਦਰ ਨੇ ਉਹੀ ਚਾਰਜ ਦੁਹਰਾਏ ਸੀ ਕਿ ਜੀ ਉਹਨਾਂ ਦੀ ਕੈਬਨਿਟ ਚ ਵੀ ਸਟਰੋਂਗਲੀ ਸਸਪੈਕਟ ਕਿ ਪ੍ਰੋ ਖਾਲਿਸਤਾਨ ਐਲੀਮੈਂਟਸ ਆਰ ਦੇयर। ਤਾਂ ਉਹਨੇ ਕਿਹਾ ਹਰਜੀਤ ਸਿੰਘ ਸੱਜਣ ਨੇ ਇਟ ਇਜ਼ ਅਫੈਂਸਿਵ ਐਂਡ ਰਿਡਿਕੂਲਸ। ਔਰ ਇਹਦੇ ਬਾਵਜੂਦ ਉਹਨੇ ਕਿਹਾ ਕਿ ਮੈਂ ਕੈਨੇਡਾ ਦਾ ਡਿਫੈਂਸ ਮਿਨਿਸਟਰ ਹਾਂ ਔਰ ਮੈਂ ਜਿਹੜਾ ਹੈ ਉਹ ਆਪਣੇ ਮੁਲਕ ਦੇ ਸਾਡੇ ਉਹਦੀ ਪ੍ਰੋਟੈਕਸ਼ਨ ਲਈ ਹੈ। ਸੋ ਇਹਨੂੰ ਅਮਰਿੰਦਰ ਨੇ ਫਿਰ ਜਿਵੇਂ ਉਹ ਸਾਰੇ ਮੀਡੀਆ ਨੇ ਕਿ ਜੀ ਉਹਨੇ ਕਹਿ ਦਿੱਤਾ ਬਸ ਖਾਲਿਸਤਾਨ ਤੋਂ ਡਿਸਟੈਂਸ ਕਰ ਲਿਆ, ਹੁਣ ਮੈਂ ਜਸਟਿਨ ਟਰੂਡੋ ਬਹੁਤ ਭਲਾ ਆਦਮੀ ਹੈ, ਮੈਂ ਉਹਨੂੰ ਮਿਲਣ ਲਈ ਜਿਹੜਾ ਮੈਂ ਮਿਲਾਂਗਾ। ਤਾਂ ਉਦੋਂ ਵੀ ਅਸੀਂ ਕੀਤਾ ਸੀ ਕਿ ਵੀ ਇਹ ਹੁਣ ਜਿਹੜਾ ਗੋਡਿਆਂ ਪਰਨੇ ਹੋਇਆ ਮਿਲਣ ਦੇ ਲਈ, ਤੇ ਮੈਂ ਕਿਹਾ ਵੀ ਬਾਹਾਂ ਨਹੀਂ ਆਕੜੀਆਂ ਹੋਈਆਂ ਇੱਥੇ ਹੁਣ ਤੈਨੂੰ ਕਿਸੇ ਨੂੰ ਮਿਲਣ ਦੀਆਂ। ਪਰ ਆਈ ਵਾਸ ਨਾਟ ਸ਼ੋਰ ਕਿਉਂਕਿ ਇੱਕ ਦਿਨ ਦਾ ਦੌਰਾ ਪੰਜਾਬ ਦਾ ਓਬਵੀਅਸਲੀ ਗੱਲ ਤਾਂ ਜ਼ਾਹਰ ਸੀ ਕਿ ਵੀ ਦਰਬਾਰ ਸਾਹਿਬ ਹੀ ਮੇਨ ਹੈ ਅੰਮ੍ਰਿਤਸਰ ਜਾਣ ਦਾ। ਬਾਕੀ ਜਲਿਆਂਵਾਲੇ ਬਾਗ ਜਾਂ 84 ਨਾਲ ਸੰਬੰਧਿਤ 47 ਨਾਲ ਪਾਰਟੀਸ਼ਨ ਨਾਲ ਸੰਬੰਧਿਤ ਕੋਈ ਮਿਊਜ਼ੀਅਮ ਬਣਾਇਆ, ਉਹਦੇ 'ਚ ਵੀ ਕੋਈ ਕੈਨੇਡੀਅਨ ਟੀਮ ਗਈ ਸਰਵੇ ਕਰਨ, ਜਾਏਗਾ ਨਹੀਂ ਜਾ। ਪਰ ਦਰਬਾਰ ਸਾਹਿਬ 'ਚ ਉਹਨਾਂ ਨੇ ਆਲਮੋਸਟ 1 ਘੰਟੇ ਤੋਂ ਜ਼ਿਆਦਾ ਸਮਾਂ ਜਿੱਥੇ ਉਹਨਾਂ ਨੇ ਜਿਹੜਾ ਸ਼੍ਰੋਮਣੀ ਕਮੇਟੀ ਨੂੰ ਮੈਂ ਜ਼ਰੂਰ ਕ੍ਰੈਡਿਟ ਦਿਆਂਗਾ ਕਿ ਉਹਨਾਂ ਨੇ ਇਹ ਪਹਿਲਾਂ ਹੀ ਐਲਾਨ ਕੀਤਾ ਸੀ ਜਦੋਂ ਕਿ ਅਮਰਿੰਦਰ ਦੀ ਇਹ ਸਾਰੀ ਚੱਲ ਰਹੀ ਸੀ ਨੈਗੇਸ਼ਨ ਕਿ ਵੀ ਜਿਵੇਂ ਕੁਈਨ ਐਲਿਜ਼ਾਬੈਥ ਜਦੋਂ ਆਈ ਹੈ ਤੇ ਉਹਨੂੰ ਜਿਵੇਂ ਆਨਰ ਕੀਤਾ ਗਿਆ ਸੀ ਬਾਹਰ ਸਟੇਜ ਲਾ ਕੇ, ਔਰ ਦੂਸਰਾ ਵੀ ਅਸੀਂ ਉਹਨਾਂ ਦੀ ਸਾਰੀ ਟੀਮ ਨੂੰ ਆਨਰ ਕਰਾਂਗੇ ਔਰ ਫਿਰ ਜਸਟਿਨ ਟਰੂਡੋ ਜਿਹੜੇ ਨੇ ਉਹ ਲੰਗਰ ਵੀ ਛਕਣਗੇ ਔਰ ਸਾਰਾ। ਸੋ ਘੱਟੋ ਘੱਟ ਔਰ ਇਵੇਂ ਹੀ ਹਰਜੀਤ ਸਿੰਘ ਸੱਜਣ ਨੂੰ ਵੀ ਸ਼੍ਰੋਮਣੀ ਕਮੇਟੀ ਨੇ ਪ੍ਰੋਪਰ ਆਨਰ ਕੀਤਾ ਹੈ ਇੱਕ ਸਿੱਖ ਦੇ ਨਾਤੇ ਔਰ ਇਹ ਪਾਰਟ ਜਿਹੜਾ ਹੈ। ਪਰ ਅਮਰਿੰਦਰ ਨੂੰ ਲੱਗਿਆ ਵੀ ਹੁਣ ਤਾਂ ਹੋ ਗਿਆ ਔਰ ਮੈਂ ਜਿਵੇਂ ਮੈਂ ਮਾਫੀ ਮੰਗਾ ਲਈ ਹੁੰਦੀ ਹੈ ਦੂਜਿਆਂ ਤੋਂ ਕਿ ਜਿਵੇਂ ਅਸੀਂ ਖਾਲਿਸਤਾਨੀ ਨਹੀਂ ਹੈ, ਤੇ ਉਹਨੇ ਵੀ ਜਿਹੜਾ ਉਹ ਬਿਆਨਬਾਜ਼ੀ ਕੀਤੀ। ਔਰ ਮੀਡੀਆ ਨੇ ਹਿੰਦੁਸਤਾਨ ਟਾਈਮਜ਼ ਇਹਨਾਂ ਦਾ ਹੁਣ ਵੱਡਾ ਪਲਾਂਟਰ ਹੈ ਸਟੋਰੀਜ਼ ਦਾ ਜਿਹੜੇ ਪਲਾਂਟ ਕਰਦੇ ਨੇ। ਔਰ ਉਹਦੇ ਚ ਕੱਲ ਦੇ ਹਿੰਦੁਸਤਾਨ ਟਾਈਮਜ਼ ਸੀ ਕਿ ਜੀ ਅੰਮ੍ਰਿਤਸਰ ਪਹੁੰਚਣ ਤੇ ਅਮਰਿੰਦਰ ਅਗਵਾਨੀ ਕਰੇਗਾ ਜਸਟਿਨ ਟਰੂਡੋ ਦੀ ਦਰਬਾਰ ਸਾਹਿਬ ਜਾਣ ਚ। ਔਰ ਦੂਸਰਾ ਹੁਣ ਇਸ ਸਾਰੇ ਚੋਂ ਅਸੀਂ ਇਹ ਅੰਦਾਜ਼ਾ ਲਾਇਆ ਕਿ ਵੀ ਚਲੋ ਮੇ ਵੀ ਕਈ ਵਾਰੀ ਡਿਪਲੋਮੇਸੀ ਹੁੰਦੀ ਹੈ ਔਰ ਕੈਨੇਡੀਅਨਸ ਨੂੰ ਵੀ ਹੋਣਾ ਹੈ। ਔਰ ਕੁੱਲ ਮਿਲਾ ਕੇ ਜੇ ਦੇਖੋ ਤੇ ਜੋ ਅਮਰਿੰਦਰ ਨੇ ਹਰਕਤ ਕਰਤੂਤ ਕੀਤੀ ਹੈ ਉਹਦੇ ਚ ਉਹ ਇਹ ਵੀ ਭੁੱਲ ਗਿਆ ਵੀ ਉਹ ਹਿੰਦੂ ਤਵੀਆਂ ਦਾ ਸ਼ੋ ਬॉय ਬਣ ਕੇ ਪੰਜਾਬ ਦਾ ਇੰਟਰਸਟ ਵੀ ਤੂੰ ਤੇਰੀ ਔਕਾਤ ਕੀ ਹੈ, ਤੂੰ ਉਸ ਸਟੇਟ ਨੂੰ ਜਿਹੜੀ ਜਿਹਨੂੰ ਕਹਿੰਦੇ ਨੇ ਵਾਲ ਕਰਜ਼ੇ ਨਾਲ ਵਿੰਨੀ ਹੋਈ ਹੈ, ਪੈਸੇ ਉੱਤੋਂ ਤੁਸੀਂ ਲੈ ਕੇ ਹੋਰ ਕਰਜ਼ੇ ਤੇ ਕਰਜ਼ਾ ਤੁਸੀਂ ਸਰਕਾਰ ਚਲਾ ਰਹੇ ਹੋ। ਔਰ ਕੈਨੇਡਾ ਵਰਗਾ ਮੁਲਕ ਜਿਹਦੀ ਇਕਨੋਮੀ ਵੀ ਦੁਨੀਆ ਦੇ ਵਿੱਚ ਦੁਨੀਆ ਦਾ ਇਲਾਕਾ ਵਾਈਜ਼ ਸਭ ਤੋਂ ਵੱਡਾ, ਰਸ਼ੀਆ ਤੋਂ ਬਾਅਦ ਦੂਸਰਾ ਵੱਡਾ ਮੁਲਕ ਔਰ ਜਿੱਥੇ ਹੈ। ਔਰ ਜੇ ਪੰਜਾਬ ਦੇ ਹਿੱਤ ਹੀ ਸਿੱਖੀ ਦੀ ਗੱਲ ਤਾਂ ਛੱਡੋ ਤੇ ਕਦੇ ਵੀ ਇਹੋ ਜਿਹਾ ਰਵੱਈਆ ਇਹਦਾ ਨਹੀਂ ਸੀ ਹੋਣਾ ਚਾਹੀਦਾ ਕਿਉਂਕਿ ਜੇ ਹੁਣ ਇਹਦਾ ਮੇਨ ਮਿਸ਼ਨ ਤਾਂ ਜਸਟਿਨ ਟਰੂਡੋ ਦਾ, ਉਹਦੇ ਨਾਲ ਪੂਰਾ ਇੱਕ ਬਿਜ਼ਨਸਮੈਨ ਦਾ ਗਰੁੱਪ ਜਾ ਰਿਹਾ ਹੈ ਔਰ ਟ੍ਰੇਡ ਜਿਹੜੀ ਕਿ ਹਾਲਾਂਕਿ ਕੈਨੇਡਾ ਨਾਲ ਬਹੁਤੀ ਟ੍ਰੇਡ ਨਹੀਂ ਹੈ, ਪਿਛੇ ਪਹਿਲਾਂ ਸਿਰਫ $4 ਬਿਲੀਅਨ ਸੀ ਇਹਨਾਂ ਦੀ ਮਿਊਚੁਅਲ, ਹੁਣ ਪਿਛਲੇ 2-3 ਸਾਲ 'ਚ ਵੱਧ ਕੇ ਜਿਹੜੀ ਹੈ ਉਹ 7-8 ਬਿਲੀਅਨ ਹੋਈ ਹੈ। ਕੁਝ ਵੀ ਨਹੀਂ ਹੈ, ਉਹ 2 ਬਿਲੀਅਨ ਤਾਂ ਕੱਲਾ ਜੂਨੀਅਰ ਮੋਦੀ ਲੈ ਕੇ ਦੌੜ ਗਿਆ ਪੰਜਾਬ ਨੈਸ਼ਨਲ ਬੈਂਕ ਦਾ। ਸੋ 7-8 ਮਿਲੀਅਨ ਕੀ ਹੈ, ਕੁਝ ਵੀ ਨਹੀਂ ਹੈ। ਕੈਨੇਡਾ ਲਈ ਵੀ ਇਹ ਕੋਈ ਬਹੁਤ ਵੱਡਾ ਅਮਾਉਂਟ ਨਹੀਂ ਹੈ। ਇਹਨਾਂ ਨੇ ਵੀ ਫਿਰ ਅੰਦਾਜ਼ਾ ਲਾ ਲਿਆ ਹੋਣਾ ਵੀ ਨਹੀਂ ਤਾਂ ਹਸਮਾਂ ਨੂੰ ਖਾਓ, ਕੋਈ ਗੱਲ ਨਹੀਂ। ਪਰ ਜੇ ਕੋਈ ਫਾਇਦਾ ਹੋ ਸਕਦਾ ਸੀ ਜੇ ਅੱਜ ਉਹਦੀ ਕੈਬਨਿਟ 'ਚ 4 ਮਿਨਿਸਟਰ ਸਿੱਖ ਨੇ, 6 ਮਿਨਿਸਟਰ ਜਾ ਰਹੇ ਨੇ, ਨਾਲ 4 ਸਿੱਖ ਜਾ ਰਹੇ ਨੇ ਜਿਹੜੇ ਵਜ਼ੀਰ ਨੇ, ਤੇ ਕੋਈ ਪੰਜਾਬ ਨੂੰ ਫਾਇਦਾ ਹੋ ਸਕਦਾ ਸੀ, ਕੋਈ ਨਾ ਕੋਈ ਇਨਵੈਸਟਮੈਂਟ, ਕੋਈ ਬਿਜ਼ਨਸ ਵਾਈਜ਼, ਕੋਈ ਇਧਰਲਾ ਉਧਰਲਾ ਇਧਰ। ਸੋ ਇਹਨੇ ਉਹ ਹਿੰਦੂਤਵੀ ਸ਼ੋ ਬॉय ਬਣਦੇ ਆ ਬਿਲਕੁਲ। ਔਰ ਉਹਨੇ ਪੰਜਾਬ 'ਚ ਸਿਰਫ ਆਪਣਾ ਦਰਬਾਰ ਸਾਹਿਬ ਦੀ ਵਿਜ਼ਿਟ ਹੀ ਰੱਖੀ ਜਸਟਿਨ ਟਰੂਡੋ ਨੇ, ਕੋਈ ਨਹੀਂ ਹੈ। ਬਾਕੀ ਉਹਨੇ ਮਿਲਣਾ ਹੈ ਬਿਜ਼ਨਸਮੈਨ ਨਾਲ, ਦਿੱਲੀ, ਅਹਿਮਦਾਬਾਦ, ਇਧਰ ਉਧਰ। ਸੋ ਕੁੱਲ ਮਿਲਾ ਕੇ ਜਦੋਂ ਖਬਰ ਵੀ ਆਈ ਮੈਂ ਕਿਹਾ ਚਲੋ ਘੱਟੋ ਘੱਟ ਇਹਨਾਂ ਨੇ ਡਿਪਲੋਮੈਟਿਕਲੀ ਇਹਨੂੰ ਨਹੀਂ ਕਿਹਾ ਹੈ। ਔਰ ਫਿਰ ਵੀ ਇਹ ਸੀ ਕਿ ਵੀ ਉੱਥੇ ਜਾ ਕੇ
ਪਰ ਜਦੋਂ ਹੀ ਇਹ ਖਬਰ ਦੇਖੀ ਫਿਰ ਤਾਂ ਕਹਿੰਦਾ ਵੀ ਬਾਗੋ ਬਾਗ ਹੋਣ ਵਾਲੀ ਗੱਲ ਸੀ। ਪਰ ਮੈਂ ਜਿਹੜੀ ਕੈਨੇਡੀਅਨ ਪ੍ਰੈਸ ਦੀ ਸਟੋਰੀ ਇਹਦੇ ਤੇ ਹੈ, ਬਾਕੀ ਸਾਰਿਆਂ 'ਚ ਇਹ ਹੈ, ਟਰੂਡੋ ਵਾਂਟ ਮੀਟ ਵਿਦ ਇੰਡੀਅਨ ਲੀਡਰ ਬਿਹਾਈਂਡ ਸਿੱਖ ਸੈਪਰੇਟਿਸਟ ਕੰਟਰੋਵਰਸੀ। ਉਹਦੇ ਕਿਉਂਕਿ ਉਹਨਾਂ ਨੇ ਬਾਈ ਨੇਮ ਨਹੀਂ ਸੀ ਕਹਿਣਾ, ਉਹਨੇ ਕਿਹਾ ਕਿ ਜਿਹਨੇ ਇਹ ਵਾਦ ਖੜਾ ਕੀਤਾ ਸਿੱਖ ਅਲਗਾਵਵਾਦ ਵਾਲਿਆਂ ਦਾ, ਟਰੂਡੋ ਉਹਨੂੰ ਬਿਲਕੁਲ ਨਹੀਂ ਮਿਲਣਾ ਚਾਹੁੰਦਾ। ਔਰ ਇਹ 'ਚ ਫਿਰ ਖਬਰ ਹੈ ਕਿ ਵੀ ਪ੍ਰਾਈਮ ਮਿਨਿਸਟਰ ਆਫਿਸ ਨੇ ਜਿਹੜਾ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਵਿਲ ਨਾਟ ਮੀਟ with the Indian politician who has publicly accused members of Trudeau's cabinet of being connected to the Sikh separatist movement। ਇਹ ਹੈ ਫ੍ਰੈਂਚ ਔਰ ਜਿਹੜਾ ਅਣਖ ਦੀ ਗੱਲ ਹੈ। ਕਿਹਾ ਵੀ ਤੂੰ ਮੇਰੇ ਮਿਨਿਸਟਰਾਂ ਨੂੰ ਹਿਊਮਿਲੇਟ ਕੀਤਾ, ਮੈਂ ਨਹੀਂ ਮਿਲਣਾ ਚਾਹੁੰਦਾ। ਔਰ ਮਤਲਬ ਸੈਪਰੇਟ, ਇਹਦੇ 'ਚ ਦੋ ਚੀਜ਼ਾਂ ਇਹਦੇ 'ਚੋਂ ਨਿਕਲਦੀਆਂ ਕਿ ਟਰੂਡੋ ਲਈ ਕੋਈ ਸਿੱਖ ਸੈਪਰੇਟਿਜ਼ਮ ਕੋਈ ਕੋਡ ਨਹੀਂ ਹੈ ਕਿ ਵੀ ਉਹ ਤੂੰ ਕਹਿਤਾ ਔਰ ਇਹ ਵਾਕਿਆ ਹੀ ਉਹਨਾਂ ਨੇ ਕਿਹਾ ਵੀ ਤੂੰ ਤੇਰਾ ਇਹ ਕਹਿਣਾ ਹੀ ਜਿਹੜਾ ਤੂੰ ਐਕਿਊਜ਼ ਕੀਤਾ ਉਹਨਾਂ ਨੂੰ, ਮੈਂ ਤੈਨੂੰ ਨਹੀਂ ਮਿਲਣਾ। ਡਿਸਪਾਈਟ ਇੰਡੀਆ, ਹੁਣ ਉਹ ਇੰਡੀਅਨਸ ਨੇ ਤਾਂ ਆਪਣੇ ਵੱਲੋਂ ਬੜੀ ਚਲਾਕੀ ਕੀਤੀ, ਸਟੋਰੀ ਪਲਾਂਟ ਕਰਕੇ ਅਗਵਾਨੀ ਕਰਨਗੇ। ਡਿਸਪਾਈਟ ਇੰਡੀਅਨ ਮੀਡੀਆ ਰਿਪੋਰਟਸ that ਪੰਜਾਬ ਚੀਫ ਮਿਨਿਸਟਰ ਅਮਰਿੰਦਰ ਸਿੰਘ is to be Trudeau's tour guide at the Golden Temple in Amritsar during a state visit to India that began Sunday, officials in the Prime Minister's office say no meeting is planned। क्या भी तो भुलाई जो खबर। फिर जी कोट अनकोट है, we have nothing planned with him at this time क्योंकि फिर भी डिप्लोमैट ने उत्थे कोई होर जाके बन जाए तब्दीली वक्री गल है, बट उन्होंने at this time कोई said one Canadian official speaking anonymously because they were not authorized to discuss details of the trip publicly। फिर उन्होंने हिंदुस्तान टाइम्स ਨੂੰ ਕੋਟ ਕੀਤਾ ਹੈ ਕਿ ਜੀ ਉਹਨੇ ਇਹ ਖਬਰ ਪਲਾਂਟ ਕੀਤੀ ਸੀ ਔਰ ਫਿਰ ਉਹ ਸਾਰਾ ਵੇਰਵਾ ਕਿ ਕਿਵੇਂ ਜਿਹੜਾ ਉਹਨੇ ਟਰੂਡੋ ਦੇ ਮਿਨਿਸਟਰਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਔਰ ਫਿਰ ਉਹਦਾ ਜਸਟਿਨ ਟਰੂਡੋ ਦਾ ਹੈ ਵੀ ਉਹਨੇ 23 ਫਰਵਰੀ ਨੂੰ ਪ੍ਰੈਜ਼ੀਡੈਂਟ ਰਾਮਨਾਥ ਕੋਵਿੰਦ ਤੇ ਪ੍ਰਾਈਮ ਮਿਨਿਸਟਰ ਨੂੰ ਮਿਲਣਾ ਹੈ। ਉਹਨੇ ਜਿਹੜਾ ਆਪਣੀ ਫੈਮਿਲੀ ਵੀ ਨਾਲ ਜਾ ਰਹੀ, ਉਹਦੇ ਵਾਈਫ ਔਰ ਸ਼ਾਇਦ 3 ਬੱਚੇ ਨੇ, ਉਹ ਵੀ ਨਾਲ ਜਾ ਰਹੇ ਨੇ। ਔਰ ਫਿਰ ਉਹਨੇ ਜਿਹੜਾ ਹੈਗਾ ਜਾਮਾ ਮਸਜਿਦ, ਇਹ ਹੈ ਕਰੇਜ ਬਿਲਕੁਲ ਨੋ ਡਾਊਟ ਕਿ ਵੀ ਇੱਕ ਪਾਸੇ ਅਮਰੀਕਾ ਨੇ ਟਰੰਪ ਤੋਂ ਲੈ ਕੇ ਔਰ ਉੱਥੇ ਰਾਹੁਲ ਗਾਂਧੀ ਤੱਕ, ਰਾਹੁਲ ਗਾਂਧੀ ਗੁਜਰਾਤ ਦੇ ਵਿੱਚ ਜਿੱਥੇ 10% ਮੁਸਲਮਾਨ ਰਹਿੰਦੇ ਨੇ, 15 ਮੰਦਰਾਂ 'ਚ ਗਿਆ, ਟਿੱਕਾ ਲਾ ਕੇ ਜਨਾਊ ਪਾ ਕੇ ਘੰਟੀਆਂ ਵਜਾਈਆਂ, ਡਿਕਲੇਅਰ ਕੀਤਾ ਮੈਂ ਸ਼ਿਵ ਜੀ ਦਾ ਭਗਤ ਹਾਂ, ਮੈਂ ਜਨਾਊ ਉਤਾਰੀ ਹਾਂ, ਪਰ ਕਿਸੇ ਮਸਜਿਦ 'ਚ ਨਹੀਂ ਗਿਆ। ਮੁਸਲਮਾਨਾਂ ਦੇ ਜਿਹੜਾ ਉਹ 10% ਇਗਨੋਰ ਕੀਤਾ। ਇਹ ਕਿੰਨੇ ਕੁ ਮੁਸਲਮਾਨ ਕੈਨੇਡਾ 'ਚ ਨੇ ਲੇਕਿਨ ਟਰੂਡੋ ਇਸ ਵੇਲੇ ਇੱਕ ਗਲੋਬਲ ਪਰਸਨੈਲਿਟੀ ਹੈ। ਉਹਨੇ ਇਹ ਮੈਸੇਜ, ਹਾਲਾਂਕਿ ਉਹ ਕ੍ਰਿਸਚੀਅਨ ਹੈ, ਉਹਨੇ ਚਰਚ ਜਾਣਾ ਨਹੀਂ ਰੱਖਿਆ, ਉਹ ਜੇ ਜਾਏ ਦਰਬਾਰ ਸਾਹਿਬ ਆਏਗਾ ਔਰ ਜਾਮਾ ਮਸਜਿਦ ਜਾਏਗਾ ਦਿੱਲੀ 'ਚ, ਇਹ ਮੈਸੇਜ ਦੇਣ ਦੇ ਲਈ ਕਿ ਇਹ ਹੈ ਕਿ ਵੀ ਇਹ ਜਿਹੜਾ ਆਲ ਐਮਬ੍ਰੇਸਿੰਗ ਕੈਨੇਡਾ ਦਾ ਰੀਅਲ ਮਲਟੀਕਲਚਰਲਿਜ਼ਮ ਹੈ। ਔਰ ਇਹ ਸਾਰੇ 'ਚ ਉਹਨੇ ਜਿਹੜਾ ਇਹ ਸਾਰਿਆਂ ਨੂੰ ਫਿਰ ਇੱਕ ਕੋਈ ਮਜਮੂਦਾਰ ਕੋਈ ਇਹਨਾਂ ਦਾ ਲੱਭਿਆ ਕੋਈ ਐਕਸਪਰਟ, ਉਹਨੇ ਕਮੈਂਟ ਕੀਤਾ ਹੋਇਆ। ਔਰ ਇਹ ਜਿਹੜਾ ਇਹ ਸਾਰੇ 'ਚ ਉਹਨਾਂ ਨੇ ਕਿਹਾ ਕਿ ਜੀ ਟਰੂਡੋ ਨੂੰ ਜ਼ਰੂਰ ਡਿਸਟੈਂਸ ਕਰਨਾ ਚਾਹੀਦਾ ਹੈ, ਨਹੀਂ ਤਾਂ ਇਨਵੈਸਟਮੈਂਟ ਨਹੀਂ ਹੋਏਗੀ ਜਾਂ ਦੂਜਾ ਨਹੀਂ ਹੋਏਗਾ। ਪਰ ਇਨ ਦਾ ਐਂਡ ਇਹਨੇ ਵੀ ਮੰਨਿਆ ਕਿ 10 ਸਾਲਾਂ 'ਚ ਜਿਹੜੀ ਹੈ ਦੁੱਗਣੀ ਹੋਈ ਹੈ ਇਨਵੈਸਟਮੈਂਟ 8 ਮਿਲੀਅਨ ਦੀ। ਇਹਦਾ ਮਤਲਬ ਪਹਿਲਾਂ ਇਹ ਤੋਂ ਵੀ ਘੱਟ ਸੀ। ਤੇ ਮੈਂ ਕਿਹਾ ਵੀ ਕਿਹਾ ਹੀ ਹੈ, ਮੈਂ ਕਿਹਾ 2 ਬਿਲੀਅਨ ਤਾਂ ਲੈ ਕੇ ਦੌੜ ਗਿਆ ਉਹ। ਹੁਣ ਦੇਖ ਲਓ ਕਿ ਵੀ ਇੱਕ ਬੈਂਕ 'ਚੋਂ 2 ਬਿਲੀਅਨ ਕੱਢ ਲਏ, 8 ਬਿਲੀਅਨ ਕਿੰਨਾ ਕੁ ਅਮਾਊਂਟ ਹੈ। ਇਹਨਾਂ ਕੋ ਕੋਲਗੇਟ ਟੂਥਪੇਸਟ ਵਾਲਿਆਂ ਦਾ ਬਜਟ ਹੋਣਾ, ਇੰਨਾ ਕੁ ਤਾਂ ਉਹ ਕਮਾ ਲੈਂਦੇ ਹੋਣੇ ਨੇ ਇਸ 'ਚੋਂ। ਫਿਰ ਇਹ ਸਾਰੇ ਜਿਹੜੇ ਮਿਨਿਸਟਰ ਨਾਲ ਜਾ ਰਹੇ ਨੇ ਉਹਨਾਂ ਦੇ ਵਿੱਚ ਹਰਜੀਤ ਸਿੰਘ ਸੱਜਣ, ਅਮਰਜੀਤ ਸਿੰਘ ਸੋਹੀ ਔਰ ਜਿਹੜੇ ਦੂਸਰੇ ਨੇ ਉਹਨਾਂ 'ਚ ਬਰਦੀਸ਼ ਚੱਗੜ, ਹਾਊਸ ਲੀਡਰ ਬਰਦੀਸ਼ ਚੱਗੜ, ਤੇ ਇਨੋਵੇਸ਼ਨ ਮਿਨਿਸਟਰ ਨਵਦੀਪ ਬੈਂਸ, ਤੇ ਇਹਦੇ ਤੋਂ ਇਲਾਵਾ ਫੋਰਨ ਅਫੇਅਰ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਤੇ ਸਾਇੰਸ ਮਿਨਿਸਟਰ ਕ੍ਰਿਸਟੀ ਡੰਕਨ ਵਿਲ ਰਾਉਂਡ ਆਊਟ ਦਾ ਸਾਈਜ਼ੇਬਲ ਕੈਬਨਿਟ ਪ੍ਰੈਜ਼ੈਂਸ। ਔਰ ਇਹ ਸਾਰੇ 'ਚੋਂ ਹੁਣ ਅਸੀਂ ਮੌਕੇ 'ਤੇ ਦੇਖਾਂਗੇ ਵੀ ਕੀ ਹੁੰਦਾ। ਔਰ ਇਹ ਜਦੋਂ ਫਿਰ 4 ਸਿੱਖ ਮਿਨਿਸਟਰ ਤੇ 2 ਗੋਰੇ ਤੇ ਜਸਟਿਨ ਟਰੂਡੋ ਕੇਸਰੀ ਸਿਰ ਦੇ ਉੱਤੇ ਦਸਤਾਰਾਂ ਜਾਂ ਪਟਕੇ ਸਜਾ ਕੇ ਦਰਬਾਰ ਸਾਹਿਬ 'ਚ ਪਹੁੰਚੇ ਤੇ ਫਿਰ ਉਹਦੀ ਇੱਕ ਆਪਣੀ ਸ਼ਾਨ ਹੋਏਗੀ। ਔਰ ਅਸੀਂ ਦੇਖਾਂਗੇ ਕੋਈ ਨਾ ਕੋਈ ਪ੍ਰਬੰਧ ਐਸਾ ਕਰਕੇ
ਕਿ ਉਸ ਵਿਜ਼ਿਟ ਨੂੰ ਅਸੀਂ TV 84 ਦੇ ਕੈਮਰਿਆਂ ਰਾਹੀਂ ਵੀ ਉੱਥੋਂ ਜੀ ਜਿਹੜਾ ਹੈ ਉਹ ਜਿਹੜਾ ਟੈਲੀਕਾਸਟ ਕਰ ਸਕੀਏ। ਲੈਟ ਵੀ ਹੋਪ ਫॉर द ਬੈਸਟ ਗੁੱਡ ਲੱਕ, ਬੈਸਟ ਆਫ ਲੱਕ। ਓਕੇ ਡਾਕਟਰ ਸਾਹਿਬ, ਇੱਥੇ ਲੈਣੇ ਆਪੇ ਜਸਟਿਨ ਟਰੂਡੋ ਨੂੰ ਕਿ ਸਾਡੀ ਕਵਰੇਜ ਨੂੰ, ਤੁਹਾਡੀ ਕਵਰੇਜ ਨੂੰ ਵੀ, ਤੁਹਾਨੂੰ ਦੋਨਾਂ ਨਹੀਂ। ਓਕੇ ਡਾਕਟਰ ਸਾਹਿਬ, ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ TV 84 ਨੂੰ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਤੁਸੀਂ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਮੰਥਲੀ ਡੋਨੇਟ ਕਰ ਸਕਦੇ ਹੋ। ਤੁਸੀਂ ਇਕੱਠੇ ਵੀ ਕਰ ਸਕਦੇ ਹੋ। ਤੁਸੀਂ ਜੋ ਦਿੱਤੇ ਗਏ ਸਕਰੀਨ ਤੇ ਪਤੇ ਨੇ ਉਸ ਤੇ ਤੁਸੀਂ ਸਾਨੂੰ ਮੇਲ ਵੀ ਕਰ ਸਕਦੇ ਹੋ, ਸਾਨੂੰ ਕਾਲ ਵੀ ਕਰ ਸਕਦੇ ਹੋ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।